ਕਿਸਾਨਾਂ ਵੱਲੋਂ 13 ਫਰਵਰੀ ਨੂੰ ਪੱਕੇ ਮੋਰਚੇ ਲਾਉਣ ਲਈ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ। ਇਸ ਦੀਆਂ ਤਿਆਰੀਆਂ ਕਿਸਾਨਾਂ ਵੱਲੋਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਸਾਂਝੀ ਕਰਦਿਆਂ ਸਮੂਹ ਕਿਸਾਨਾਂ ਤੇ ਪੰਜਾਬੀਆਂ ਨੂੰ ਗੁਰੂ ਘਰ ਜਾ ਕੇ ਮੋਰਚੇ ਦੀ ਸਫਲਤਾ ਦੀ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੋਰਚਾ ਲੰਮਾ ਸਮਾਂ ਚੱਲਣਾ ਹੈ, ਇਸ ਲਈ ਲੋੜੀਂਦਾ ਸਮਾਨ ਇਕੱਠਾ ਕਰ ਲਓ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੈਟਰੋਲ ਪੰਪਾਂ ਤੋਂ ਕਿਸਾਨਾਂ ਦੇ ਟਰੈਕਟਰਾਂ ਵਿੱਚ ਤੇਲ ਨਹੀਂ ਪਾਉਣ ਦਿੱਤਾ ਜਾਵੇਗਾ। ਇਸ ਲਈ ਪੰਜਾਬ ਦੇ ਕਿਸਾਨ ਜਿੰਨਾ ਹੋ ਸਕਦਾ ਹੈ ਤੇਲ ਦਾ ਪ੍ਰਬੰਧ ਰੱਖੋ। ਉਹਨਾਂ ਕਿਹਾ ਕਿ ਜਿਸ ਢੰਗ ਨਾਲ ਸਰਕਾਰ ਵਾਰ-ਵਾਰ ਮੀਟਿੰਗਾਂ ਸੱਦ ਰਹੀ ਹੈ, ਇਹ ਇੱਕ ਵੱਡਾ ਅੰਦੋਲਨ ਬਣ ਗਿਆ ਹੈ ਤੇ ਜਲਦ ਹੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ। मैं सरवण सिंह पंधेर किसान मजदूर संघर्ष कमेटी तो और किसान मजदूर मोर्चे KMM का कोआर्ਡੀਨੇਟਰ बोलदा जी। सो सारे पंजाब के किसानां मजदूरां नूं बेनती आ भी कल 10 तरीक आ सारे तड़कसार गुरुद्वारिਆਂ 'ਚ इकट्ठे होके दिल्ली के मोर्चे की चढ़ती कला की अरदास कर लीए ते तैयारियां मुकम्मल करिए। लम्मा समा अंदोलन चलना वा, ਉਹਦੀਆਂ ਜਿਹੜੀਆਂ भी ਲੋੜੀਂਦੀਆਂ चीज़ां वा ਉਹ ਸਾਰੀਆਂ ਇਕੱਠੀਆਂ कर लीए। दूसरा हैगा भी जिवें हरियाणे की सरकार ने कहा भी ट्रैक्टरां 'ਚ तेल नहीं पैन देना, तो पंजाब वाले वध तो वध तेल जिहड़ा वा ਉਹ ਲੈ ਲੈਣ, ਅਸੀਂ हरियाणे के ट्रैक्टरां 'ਚ तेल पा के देना वा। तो जिन्ना वध तो वध अपने ट्रैक्टर ट्रालियां डीजल लिया जा सकदा वो लैके रख लिया जावे। दूसरा देश के किसानां मजदूरां ने जिवें केंद्र दे नाल गलबात का सिलसिला शुरू कर लिया वा और ਉਹਦੇ ਤੋਂ लगदा भी जिड्डा वड्डा ਇਹ अंदोलन बन गया, ਆਪਣੀਆਂ ਮੰਗਾਂ ਆਉਣ ਵਾਲੇ ਸਮੇਂ ਵਿੱਚ हल ਹੋਣੀਆਂ ने और ਉਹਦੇ वास्ते ਜਿਹੜਾ ਵਾ भी ਅਸੀਂ कमर कस्से कर ਲਈਏ भी यही मौका वा, मौका खंजाता शायद दोबारा मौका ना मिले। इस करके सारी सिविल सोसाइटी नूं, गायकां नूं, NRIਆਂ नूं, हर तरह के मुलाजम तबके नूं सारिਆਂ ਨੂੰ अपील आ साडी भी पूरे ਇਹ ਦਿੱਲੀ ਦਾ ਮੋਰਚਾ ਸਾਰੇ ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਲਈ ਆ। तो ਸਾਰੇ ਸਾਡਾ ਵੱਧ ਤੋਂ ਵੱਧ ਇਸ ਮੁੱਦਿਆਂ ਦੇ ਵਿੱਚ ਸਾਥ ਦਿਓ। ਸਿੱਖ ਪੰਥ ਨੂੰ ਵੀ ਬੇਨਤੀ ਆ ਵੀ ਉਹ ਗੁਰੂ ਘਰਾਂ ਦੇ ਵਿੱਚ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਦੀ ਜਿਹੜੀ ਆ ਉਹ ਅਰਦਾਸ ਕਰੇ ਔਰ ਸਾਨੂੰ ਪੱਕਾ ਯਕੀਨ ਹੈ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਸਫਲ ਹੋਵਾਂਗੇ। ਔਰ ਸਰਕਾਰ ਨੂੰ ਅਸੀਂ ਇਹ ਵੀ ਕਿਹਾ ਸੀ ਵੀ ਵਧੀਆ ਗੱਲ ਆ ਤੁਸੀਂ ਗੱਲਬਾਤ ਰਾਹੀਂ ਮਾਹੌਲ ਅੱਗੇ ਤੋਰਿਆ, ਪਰ ਜੋ ਕੁਝ ਹਰਿਆਣੇ 'ਚ ਕਰ ਰਹੇ ਜੇ ਉਹਨੂੰ ਨਾ ਕੀਤਾ ਜਾਵੇ, ਮਾਹੌਲ ਜਿਹੜਾ ਉਹ ਸੁਖਾਵਾਂ ਰੱਖਿਆ ਜਾਵੇ।